सब तो पहला ये दस दो सीज़ फायर ही खत्म, मुआहदा भी खत्म, सूरत हाल दोबारा गंभीर, हमले हो रहे हैं एक दूजे ते। ये दसो कि क्या मामला लग रहा है खुदा न खास्ता कि किसी फुल फ्लैज एक जंग वाले पासे जा रहे हैं? बहुत शुक्रिया। देखो शाहिद साहब, गल है कि जी 28 फरवरी तो भी खतरनाक सूरत हाल होंदी नजर आ रही है और यह बड़ी बदकिस्मती है। ਵੱਡੀ ਗੱਲ ਹੈ ਵੇ ਕਿ ਜਿਸ ਤਰ੍ਹਾਂ ਪਾਕਿਸਤਾਨ ਨੇ ਕੋਸ਼ਿਸ਼ ਕੀਤੀ, ਬਾਕੀ ਧਿਰਾਂ ਨੇ ਕੋਸ਼ਿਸ਼ ਕੀਤੀ ਕਿ ਹਰ ਹਾਲਤ ਵਿੱਚ ਇਹ ਜਿਹੜਾ जी जी ਮੁਆਹਦਾ ਹੈ ਇਹ ਹੋ ਜਾਏ ਔਰ ਉਸ ਤੋਂ ਬਾਅਦ ਇਹਦੇ ਤੇ ਅਮਲ ਦਰਾਮਦ ਹੋਏ। ਦੇਖੋ ਪਹਿਲੇ ਤੇ ਮੁਆਹਦੇ ਦੇ ਵਕਤ ਬੜੇ ਮਸਲੇ ਹੋਏ, ਉਸ ਤੋਂ ਬਾਅਦ ਫਿਰ ਬਦਕਿਸਮਤੀ ਦੇ ਨਾਲ ਮੁਆਹਦੇ ਦੇ ਉੱਤੇ ਅਮਲ ਦਰਾਮਦ ਦੇ ਬਾਰੇ ਜਿਹੜੇ ਈਰਾਨ ਦੇ ਤਹਫੁਜ਼ਾਤ ਨੇ ਉਹ ਤੁਹਾਡੇ ਸਾਹਮਣੇ ਨੇ। ਈਰਾਨ ਨੇ ਬਾਰ-ਬਾਰ ਕਿਹਾ ਜੀ ਕਿ ਜਿਹੜੇ ਮੇਰੇ ਪੈਸੇ ਰੋਕੇ ਗਏ ਨੇ ਉਹ ਨਹੀਂ ਮੈਨੂੰ ਮਿਲ ਰਹੇ, ਜਿਹੜਾ ਮੇਰੇ ਨਾਲ ਵਾਅਦਾ ਕੀਤਾ ਗਿਆ ਮੈਨੂੰ ਸੀਜ਼ ਫੰਡ ਰਿਲੀਜ਼ ਹੋਣ ਦੇ। ਦੂਜਾ ਈਰਾਨ ਨੂੰ ठीक ਵਾਅਦਾ ਕੀਤਾ ਗਿਆ ਜੀ ਕਿ ਫੌਰੀ ਤੌਰ ਤੇ ਲਬਨਾਨ ਤੋਂ ਫੌਜਾਂ ਹਟਾਉਣ ਦੀ ਗੱਲ ਹੋਏਗੀ। ਤੀਜਾ ਈਰਾਨ ਨੇ ਕਿਹਾ ਜੀ ਕਿ ਮੇਰੇ ਨਾਲ ਬੜਾ ਵੱਡਾ ਵਾਅਦਾ ਕੀਤਾ ਗਿਆ ਸੀ ਜੀ ਕਿ ਮੈਨੂੰ ਜਿਹੜਾ ਆਪਨੇ ਹਰਮੁਜ਼ ਹੈ ਉਹਦੇ ਉੱਤੇ ਕੰਟਰੋਲ ਦੇ ਹਵਾਲੇ ਨਾਲ ਕੋਈ ਵੀ जी ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਔਰ ਕੋਈ ਵੀ ਉਹਦੇ ਵਿੱਚ ਸ਼ਾਮਲ ਨਹੀਂ ਹੋਏਗਾ। ਇਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਅਮਾਨ ਦੇ ਰਸਤੇ ਕੋਰੀਡੋਰ ਕੱਢਿਆ ਔਰ ਉਸ ਕੋਰੀਡੋਰ ਨੂੰ ਕਿਹਾ ਕਿ ਜੀ ਇਹਦਾ ਈਰਾਨ ਤੇ ਕੋਈ ਕੰਟਰੋਲ ਨਹੀਂ ਹੋਏਗਾ, ਇਹਨੇ ਸਭ ਤੋਂ ਵੱਡਾ ਜਿਹੜਾ ਹੈ ਨਾ ਇੱਕ ਤਰ੍ਹਾਂ ਦਾ ਤੁਸੀਂ ਸਮਝੋ ਕਿ ਦੁਬਾਰਾ ਝਗੜਾ ਸ਼ੁਰੂ ਕਰਾਇਆ। ਕਿਉਂਕਿ ਈਰਾਨ ਨੂੰ ਵੀ ਇਹ ਗੱਲ ਪਤਾ ਸੀ ਔਰ ਪੂਰੀ ਦੁਨੀਆ ਨੇ ਇਹ ਗੱਲ ਸਮਝੀ ਕਿ ਆਪਨੇ ਹਰਮੁਜ਼ ਜਿਹੜਾ ਹੈ ਨਾ ਬੁਨਿਆਦੀ ਤੌਰ ਤੇ ਅਗਰ ਉਹ ਈਰਾਨ ਦੇ ਕੋਲੋਂ ਵਾਪਸ ਲੈ ਲਿੱਤਾ ਜਾਏ ਜਾਂ ਉਹਦਾ ਕੰਟਰੋਲ ਅੱਧਾ ठीक ਵੀ है ਈਰਾਨ ਕੋਲੋਂ ਲੈ ਲਿੱਤਾ ਜਾਏ ਤੇ ਫਿਰ ਈਰਾਨ ਦੇ ਉੱਤੇ ਬੜੀ ਵੱਡੀ ਜੰਗ ਵੀ ਮੁਸੱਲਤ ਕੀਤੀ ਜਾ ਸਕਦੀ ਹੈ। ਈਰਾਨ ਨਾਲ ਜਿੰਜ ਮਰਜ਼ੀ ਲੜਿਆ ਵੀ ਜਾ ਸਕਦਾ ਹੈ। ਲੇਕਿਨ ਦੁਨੀਆ ਤੇ ਇਸ ਕਰਕੇ ਇਸ ਈਰਾਨ ਦੇ ਅੱਗੇ ਮੈਂ ਸਮਝਦਾ ਵਾਂ ਹਾਰੀ ਜਾਂ ਘੁਟਨੇ ਟੇਕੇ, ਉਹਦੀ ਵਜ੍ਹਾ ਹੈਗੀ ਸੀ ਆਪਨੇ ਹਰਮੁਜ਼ ਦਾ ਕੰਟਰੋਲ, ਜਿਹਦੀ ਵਜ੍ਹਾ ਨਾਲ 20% ਤੋਂ ਜ਼ਿਆਦਾ ਜਿਹੜਾ ਹੈ ਆਇਲ ਦੀ ਸਪਲਾਈ ਜਿਹੜੀ ਹੈ ਉਹ ਰੁਕ ਗਈ। ਹੁਣ ਦੁਨੀਆ ਨੇ ਜਦੋਂ ਔਰ ਸਪੈਸ਼ਲੀ ਮੈਂ ਅਮਰੀਕਾ ਹੀ ਕਹਾਂਗਾ ਕਿ ਅਮਰੀਕਾ ਨੇ ਜਦੋਂ ਇਹ ਕੋਸ਼ਿਸ਼ ਕੀਤੀ ਕਿ ਜੀ ਇੱਕ ਐਸਾ ਰਸਤਾ ਬਣਾ ਲਿੱਤਾ ਜਾਏ ਜਿਹਦੇ ਉੱਤੇ ਈਰਾਨ ਦਾ ਕੰਟਰੋਲ ਨਾ ਹੋਵੇ ਤੇ ਫਿਰ ਖੁੱਲ ਕੇ ਭਾਵੇਂ ਜਿਵੇਂ ਮਰਜ਼ੀ ਵਾਅਦੇ ਖਿਲਾਫੀਆਂ ਕੀਤੀਆਂ जी ਜਾਣ, जी ਭਾਵੇਂ ਪੈਸੇ ਵੀ ਨਾ ਦਿੱਤੇ ਜਾਣ, ਸੈਂਕਸ਼ਨ ਵੀ ਲਾਤੀਆਂ ਜਾਣ ਤੇ ਈਰਾਨ ਨੂੰ ਦਬਾਇਆ ਜਾਏ। ਹੁਣ ਇਸ ਸੂਰਤ ਹਾਲ ਤੋਂ ਬਾਅਦ ਜਿਸ ਤਰ੍ਹਾਂ ਉਸ ਤੋਂ ਬਾਅਦ ਈਰਾਨ ਨੇ ਉਹਦੇ ਤੇ ਰਿਐਕਸ਼ਨ ਕੀਤਾ ਈਰਾਨ ਔਰ ਉਹਦੇ ਜਵਾਬ ਵਿੱਚ ਜਿਸ ਤਰ੍ਹਾਂ ਅਮਰੀਕਾ ਅੱਜ ਹਮਲੇ ਕਰੀ ਜਾ ਰਿਹਾ, ਅੱਜ ਚੌਥਾ ਦਿਨ ਨੇ ਔਰ ਮੁਸਲਸਲ सही ਬਦਤਰੀਨ ਬੰਬਾਰੀਆਂ 180 ਮੁਕਾਮਾਤ ਤੇ, ਕਦੀ 75 ਮੁਕਾਮਾਤ ਤੇ। ਮਤਲਬ ਹੁਣ ਉਹ ਈਰਾਨ ਦੇ ਮਗਰਬੀ ਹਿੱਸਿਆਂ ਤੋਂ ਹੁੰਦੇ ਹੁੰਦੇ ਬਿਲਕੁਲ ठीक ਜਿਹੜੇ ਪਾਕਿਸਤਾਨ ਦੇ ਨਾਲ ਬਾਰਡਰ ਲੱਗਦੇ ਨੇ। ਦੇਖੋ ਸੂਰਤ ਹਾਲ ਬੜੀ ਖਤਰਨਾਕ ਹੋ ਗਈ। ਜਿਹੜੇ ਪਾਕਿਸਤਾਨ ਦੇ ਨਾਲ ਬਾਰਡਰ ਲੱਗਦੇ ਨੇ, ਉਹ ਚਾਹ ਬਹਾਰ ਦੀ ਬੰਦਰਗਾਹ, ਸੀਸਤਾਨ ਬਲੋਚਿਸਤਾਨ ਦੇ ਜਿਹੜੇ ਸੂਬੇ ਨੇ ਈਰਾਨ ਦੇ ਔਰ ਹਿੱਸਾ ਨੇ, ਉੱਥੇ ਤੱਕ ਹੁਣ ਇਹਨਾਂ ਨੇ ਬੰਬਾਰੀ ਕੀਤੀ ਕਿਉਂਕਿ ਉਹ ਇਹ ਸਮਝਦੇ ਨੇ ਕਿ ਇਹ ਪੂਰੀ ਪੱਟੀ ਜਿਹੜੀ ਹੈ ਉਹ ਪਾਸਦਾਰਾਂ ਨੇ ਇਨਕਲਾਬ ਦਾ ਵੀ ਉਹਦੇ ਤੇ जी ਬੜਾ ਕੰਟਰੋਲ ਹੈ ਤੇ ਇਕਨੋਮਿਕਲੀ ਉਹ ਈਰਾਨ ਨੂੰ ਬੜਾ ਸਪੋਰਟ ਕਰਦੀ ਸੀ ਔਰ ਕਰਦੀ ਹੈ ਤੇ ਇਸ ਕਰਕੇ ਉਹ ਇਸ ਵੇਲੇ ਮੁਕੰਮਲ ਈਰਾਨ ਦੀ तमाम ਜਿਹੜੀ ਇਕਨੋਮਿਕਲ ਹਬਸ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ। ਮੈਂ ਸਮਝਣਾ ਕਿ ਸੂਰਤ ਹਾਲ ਮਜ਼ੀਦ ਖਤਰਨਾਕ ਹੁੰਦੀ ਜਾ ਰਹੀ ਹੈ। ਈਰਾਨ ਦੇ ठीक है ਕੋਲ ਚੁਆਇਸ ਕੋਈ ਨਹੀਂ ਰਹਿ ਜਾਏਗੀ ਕਿ ਉਹ ਫਿਰ ਜਿੱਥੇ ਕੁਵੈਤ ਬਹਿਰੀਨ ਤੇ ਹਮਲੇ ਕਰ ਰਿਹਾ ਹੈ ਔਰ ਅਗਰ ਉਹ ਇਸਰਾਈਲ ਵਿੱਚ ਆ ਜਾਂਦਾ ਹੈ ਔਰ ਇਸਰਾਈਲ ਤੇ ਵੀ ਹਮਲੇ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਡੇ ਸਾਹਮਣੇ ਵੀ ਕਿ ਸੂਰਤ ਹਾਲ ਬਹੁਤ ਖਤਰਨਾਕ ਹੋ ਜਾਏਗੀ ਔਰ ਮੁਸਲਮਾਨ ਮਮਾਲਿਕ ਨੂੰ ਜਿਹੜਾ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ जी ਜੰਗ ਵਿੱਚ ਘਸੀਟਣ ਦੀ, ਉਹ ਵੀ ਬੜੀ ਖਤਰਨਾਕ ਸੂਰਤ ਹਾਲ ਹੈ। ਡਾਕਟਰ ਸਾਹਿਬ ਕੁਝ ਮਮਾਲਿਕ ਮੁਸਲਿਮ ਮਮਾਲਿਕ ਜਿਹੜੇ ਨੇ ਉਹ ਸਾਲਸੀ ਦੀ ਕੋਸ਼ਿਸ਼ ਕਰ ਰਹੇ ਸਨ ਜਿਹਦੇ ਵਿੱਚ ਪਾਕਿਸਤਾਨ ਦਾ ਜ਼ਾਹਿਰ ਗੱਲ ਇੱਕ ਬੜਾ ਅਹਿਮ ਕਿਰਦਾਰ ਸੀ। ਤੇ ਜਿਹੜੀ ਸਿਚੁਏਸ਼ਨ ਹੁਣ ਬਣ ਗਈ ਹੈ ਕਿ ਲੱਗ ਰਿਹਾ ਹੈ ਕਿ ਪਾਕਿਸਤਾਨ ਔਰ ਜਿਹੜੇ ਸਾਲਸ ਮਮਾਲਿਕ ਨੇ ਉਹਨਾਂ ਨੂੰ ਕਿੰਨੀ ਮੁਸ਼ਕਿਲ ਪੇਸ਼ ਆ ਸਕਦੀ ਹੈ ਇਸ ਸਾਰੀ ਸਿਚੁਏਸ਼ਨ ਨੂੰ ਹੁਣ ਡੀਲ ਕਰਨ ਵਾਸਤੇ? ਦੇਖੋ ਗੱਲ ਹੈ ਵੀ ਕਿ ਸਾਲਸੀ ਕਰਨ ਵਾਸਤੇ ਸਾਲਸੀ ਜੀ ਕਰਾਉਣ ਵਾਲੇ ਦਾ ਇੱਕ ਇਤਮਾਦ ਹੁੰਦਾ ਹੈ ਕਿ ਜੀ ਦੋਵੇਂ ਧਿਰਾਂ ਮੇਰੀ ਗੱਲ ਮੰਨ ਰਹੇ ਨੇ ਔਰ ਮੇਰੇ ਸਾਹਮਣੇ ਬਤੌਰ ਗਰੰਟਰ ਅਗਰ ਮੇਰੇ ਸਾਹਮਣੇ ਕੋਈ ਗੱਲ ਕਰ ਦਿੰਦੇ ਨੇ ਔਰ ਮੈਂ ਉਹਦੇ ਤੇ ਸਾਲਸ ਹਾਂ, ਮਸਾਲਿਅਤਕਾਰ ਹਾਂ, ਉਹਦੇ ਉੱਤੇ ਫਿਰ ਅਮਲ ਕਰਾਉਣਾ ਜਿਹੜਾ ਹੈ ਉਹ ਜਾਂ जी जी ਅਮਲ ਹੋਣਾ ਬੜਾ ਜ਼ਰੂਰੀ ਹੈ। ਹੁਣ ਬਦਕਿਸਮਤੀ ਨਾਲ ਸੂਰਤ ਹਾਲ ਪਾਕਿਸਤਾਨ ਵਾਸਤੇ ਬੜੀ ਬੜੀ ਮੁਸ਼ਕਿਲ ਹੈ। ਦੇਖੋ ਪਾਕਿਸਤਾਨ ਅਗਰ ਕਿਸੇ ਚੀਜ਼ ਤੇ ਐਗਰੀ ਕਰਵਾਉਂਦਾ ਔਰ ਉਹ 2 ਦਿਨ ਬਾਅਦ 3 ਦਿਹਾੜਿਆਂ ਬਾਅਦ ਉਹਦੇ ਤੋਂ ਫਿਰ ਜਾਂਦੇ ਨੇ ਤੇ ਇਹਦਾ ਕੀ ਮਕਸਦ ਹੈ? ਮਕਸਦ ਹੈ ਕਿ ਪਾਕਿਸਤਾਨ ਦੀ ਜਿਹੜੀ ਉਹ ਕ੍ਰੈਡੀਬਿਲਿਟੀ ਹੈ ਜਾਂ ਪਾਕਿਸਤਾਨ ਦੀ ਜਿਹੜੀ ਵਜ਼ਨ ਹੈ ਉਹ ਘਟਦਾ ਹੈ। ठीक ਹੁਣ ਕਤਰ ਜਿਹੜਾ ਹੈ ਉਹਨੇ ਅਨਆਫੀਸ਼ੀਅਲੀ ਤੇ ਕਹਿ ਦਿੱਤਾ ਹੈ ਫਿਲਹਾਲ ਕਿ ਜੀ ਅਸੀਂ ਇਹੋ ਜਿਹੇ ਮੁਜ਼ਾਕਰਾਤ ਦੇ ਵਿੱਚ ਮਸਾਲਿਅਤ ਨਹੀਂ ਕਰਾਣੀ ਜਿੱਥੇ ਸਾਡੀ ਗੱਲ ਨਾ ਮੰਨੀ ਜਾਏ ਜਾਂ ਜਿੱਥੇ ਸਾਡਾ ਭਾਰ ਨਾ ਰੱਖਿਆ ਜਾਏ, ਸਾਡਾ ਮਾਨ ਨਾ जी ਰੱਖਿਆ ਜਾਏ। ਇਹ ਗੱਲ ਕਤਰ ਵੱਲੋਂ ਅਨਆਫੀਸ਼ੀਅਲੀ ਪਿਛਲੇ 6 ਘੰਟੇ ਪਹਿਲੇ ਕਹਿ ਦਿੱਤੀ ਗਈ ਹੈ। ਪਾਕਿਸਤਾਨ ਦੀ ਪੋਜੀਸ਼ਨ ਵੀ ਬੜੀ ਖਰਾਬ ਹੋ ਰਹੀ ਹੈ। ਮੈਂ ਸਮਝਣਾ ਕਿ ਇੱਕ ਹਾਲਤ ਤੇ ਪਹੁੰਚ ਕੇ ਇਹ ਜੰਗ ਇਸ ਤਰ੍ਹਾਂ ਦੀ ਨਾ ਹੋ ਜਾਏ ਜਿੱਥੇ ਕੋਈ ਵੀ ਵਿੱਚ ਮਸਾਲਿਅਤ ਵਾਸਤੇ ਜਾਂ ਝਗੜਾ ਮੁਕਾਨ ਵਾਸਤੇ ਵਿੱਚ ਐਂਟਰੀ ਨਾ ਪਾ। ਡਾਕਟਰ ਸਾਹਿਬ ਕਿਹਾ ਜਾ ਰਿਹਾ ਹੈ ਕਿ ਸਦਰ ਟਰੰਪ ਨੂੰ ਲੋੜ ਹੈ ਕਿ ਉਹ ਆਪਣੇ ਜਿਹੜਾ ਸਿਆਸੀ ਮੁਸਤਕਬਲ ਹੈ ਉਹਦੇ ਵਾਸਤੇ ਕੋਈ ਟਰਾਫੀ ਅਮਰੀਕਾ ਲੈ ਜਾਣ,
ਕੋਈ ਚੀਜ਼ ਇਹੋ ਜਿਹੀ ਅਮਰੀਕਾ ਦੇ ਲੋਕਾਂ ਨੂੰ ਵਿਖਾਉਣ ਕਿ ਜੀ ਮੈਂ ਵੇਖੋ ਕੁਝ ਜਿੱਤ ਲਿਆ ਜਾਂ ਕੋਈ ਵੱਡਾ ਕੰਮ ਕਰ ਲਿਆ। ਤੇ ਕੀ ਲੱਗ ਰਿਹਾ ਹੈ ਕਿ ਅਗਰ ਇਹ ਜਿਹੜੀ ਐਸਕਲੇਸ਼ਨ ਇਹਨੂੰ ਘੱਟ ਕਰਨ ਵਾਸਤੇ ਵਿੱਚ ਸਾਲਸ ਮਮਾਲਿਕ ਪਾਉਂਦੇ ਨੇ ਔਰ ਕੋਈ ਐਸਾ ਮਾਮਲਾ ਬਣਦਾ ਹੈ, ਕਿੰਨਾ ਮੁਸ਼ਕਿਲ ਹੋਏਗਾ ਸਦਰ ਟਰੰਪ ਲਈ ਇੱਥੋਂ ਯੂ ਟਰਨ ਲੈਣਾ ਔਰ ਦੁਬਾਰਾ ਉਸ ਮਾਮਲੇ ਨੂੰ ਜਾਂ ਮੁਜ਼ਾਕਰਾਤ ਨੂੰ ਦੁਬਾਰਾ ਸ਼ੁਰੂ ਕਰ ਦੇਣਾ? ਹਾਂ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਟਰੰਪ ਵਾਸਤੇ ਬੜਾ ਮੁਸ਼ਕਿਲ ਹੈ, ਲੇਕਿਨ ਗੱਲ ਇਹ ਵੀ ਕਿ ਟਰੰਪ ਦੀ ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਪਤਾ ਹੈ, ਔਰ ਉਹ ਹੈਗੀ ਉਹਦੀ ਅਨਪ੍ਰੀਡਿਕਟੇਬਿਲਿਟੀ। ਉਹਦੇ ਬਾਰੇ ਕੋਈ ਵੀ ਪੱਕਾ ਨਹੀਂ ਦੱਸ ਸਕਦਾ ਕਿ ਅਗਲੇ 2 ਘੰਟੇ ਬਾਅਦ ਕੀ ਕਰਨ ਦੇ। ਦੂਜੀ ਗੱਲ ਇਹ ਵੀ ਕਿ ਸੈਂਟਕਾਮ ਤੇ ਬਾਕੀ ਜਿਹੜੇ ਨੇ ਉਹ ਕਿਸ ਤਰ੍ਹਾਂ ਤਬਾਹੀ ਫੈਲਾ ਰਹੇ ਨੇ, ਔਰ ਅਗਰ ਉਹਨਾਂ ਨੂੰ ਕੋਈ ਆਬਜੈਕਟਿਵ ਹਾਸਲ ਨਹੀਂ ਹੁੰਦਾ ਤੇ ਇਵੈਂਚੁਅਲੀ ਪਬਲਿਕ ਦੇ ਵਿੱਚ ਉਹਨਾਂ ਦੀ ਬੜੀ ਪਪੂਲੈਰਿਟੀ ਦਾ ਇਸ਼ੂ ਹੈ। ਤੀਸਰੀ ਚੀਜ਼ ਹੈ ਵੀ ਕਿ ਇਸ ਵੇਲੇ ਟਰੰਪ ਨੂੰ ਜਿਹੜਾ ਇੱਕ ਐਡਵਾਂਟੇਜ ਹੈ ਉਹ ਪਤਾ ਹੈ, ਉਹ ਹੈਗਾ ਹੈ ਕਿ ਯੂਰਪ ਤੇ ਨੇਟੋ ਨੇ ਵੀ ਥੋੜਾ ਇਸ਼ਾਰਿਆਂ ਨਾਲ ਤੇ ਵਾਜ਼ੇ ਤੌਰ ਤੇ ਵੀ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ, ਜਿਹਨੇ ਟਰੰਪ ਦਾ ਬੜਾ ਹੌਸਲਾ ਵਧਾ ਦਿੱਤਾ ਹੈ। ਅੱਛਾ, ਇਸ ਸੂਰਤ-ਏ-ਹਾਲ ਦੇ ਵਿੱਚ ਟਰੰਪ ਜਿਹੜਾ ਹੈ ਉਹ ਮਤਲਬ ਹੁਣ ਉਹ ਟਾਰਗੇਟ ਕੀ ਸੈੱਟ ਕਰਦਾ ਹੈ ਉਹਨੂੰ ਆਪ ਇਹ ਨਹੀਂ ਪਤਾ। ਉਹਦਾ ਟਾਰਗੇਟ ਹੈ ਵੀ ਕਿ ਮਜ਼ੀਦ ਤਬਾਹੀ ਲਿਆਏ, ਉਹਦੀ ਟਾਰਗੇਟ ਕੀ ਦੁਬਾਰਾ ਉਹ ਹੀ ਹੈ ਕਿ ਰਿਜੀਮ ਚੇਂਜ ਕਰਾਏ, ਉਹਦਾ ਟਾਰਗੇਟ ਕੀ ਹੈ, ਜਾਂ ਸਿਰਫ ਆਪਣਾ ਹਰਮੁਜ਼ ਜ਼ਬਰਦਸਤੀ ਖੁਲਵਾ ਲੇ, ਉਹ ਤੇ ਮੁਸ਼ਕਿਲ ਹੈ। आपने हरमुज जबरदस्ती खुलवाना मैं समझना वहाँ ਆਲਮੋਸਟ ਇੰਪੋਸੀਬਲ ਹੈ। ਅਗਰ ਇੱਕ ਦਿਨ ਵਾਸਤੇ ਖੁਲਵਾਏਗਾ ਤੇ ਅਗਲੇ ਦਿਨ ਤਬਾਹੀ ਹੋਏਗੀ। ਔਰ ਇੰਨੀ ਜ਼ਿਆਦਾ ਇਨਸਿਕਿਉਰਿਟੀ ਦੇ ਵਿੱਚ, ਗੈਰ ਮਹਿਫੂਜ਼ ਹਾਲਤ ਦੇ ਵਿੱਚ ਕੋਈ ਵੀ ਮੁਲਕ ਆਪਣਾ ਬਹਿਰੀ ਜਹਾਜ਼ ਉੱਥੋਂ ਨਹੀਂ ਲੰਘਾਏਗਾ ਜਦੋਂ ਤੱਕ ਈਰਾਨ ਉੱਥੇ ਰਜ਼ਾਮੰਦੀ ਨਹੀਂ ਹੋਏਗਾ। ਇਹ ਮੇਰਾ ਖਿਆਲ ਹੈ ਕਿ ਟਰੰਪ ਨੂੰ ਸਮਝਣਾ ਪਏਗਾ। ਔਰ ਅਗਰ ਇਸ ਤੋਂ ਇਲਾਵਾ ਅਗਰ ਉਹ ਸਮਝਦਾ ਜੰਗਬੰਦੀ, ਤੇ ਇਸ ਤੋਂ ਇਲਾਵਾ ਜੰਗਬੰਦੀ ਫਿਰ ਉਹ ਹੀ ਹੈ ਕਿ ਦੁਬਾਰਾ MOU ਨੂੰ ਹੀ ਮੰਨਿਆ ਜਾਏ ਔਰ MOU ਤੋਂ ਕਹਾਣੀ ਫਿਰ ਅੱਗੇ ਚਲਾਈ ਜਾਏ। MOU ਤੋਂ ਇਲਾਵਾ ਇਸ ਵੇਲੇ ਕਿੱਥੋਂ ਵੀ ਕਹਾਣੀ ਅੱਗੇ ਚਲਾਣਾ ਬਹੁਤ ਖਤਰਨਾਕ ਹੋਏਗਾ। ਬਦਕਿਸਮਤੀ ਹੈ ਵੀ ਕਿ ਈਰਾਨ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਇਸ ਵੇਲੇ 2 ਤਾਕਤਾਂ ਨੇ, ਇੱਕ ਪਾਸਦਾਰਾਨੇ ਇਨਕਲਾਬ ਹੈ, ਇੱਕ ਦੂਜੀ ਔਰ ਪਾਸਦਾਰਾਨੇ ਇਨਕਲਾਬ ਜਿਹੜੇ ਨੇ ਉਹ ਇਸ ਵੇਲੇ ਜ਼ਿਆਦਾ ਤਾਕਤ ਔਰ ਹੋਲਡ ਕੰਟਰੋਲ ਕਰ ਰਹੇ ਨੇ। ਔਰ ਉਹ ਨਹੀਂ ਸਮਝਦੇ ਕਿ ਅਮਰੀਕਾ ਜਾਂ ਕੋਈ ਵੀ ਮੁਲਕ ਅਮਨ ਦੇ ਨਾਲ ਇਸ ਮਾਮਲੇ ਨੂੰ ਖਤਮ ਕਰੇਗਾ, ਬਲਕਿ ਉਹਨਾਂ ਨੂੰ ਲੱਗਦਾ ਹੈ ਕਿ ਹਾਲੇ ਇੱਕ ਵੱਡੀ ਜੰਗ ਹੋਏਗੀ। ਉਸ ਜੰਗ ਤੋਂ ਬਾਅਦ ਸ਼ਾਇਦ ਜਾ ਕੇ ਸੂਰਤ-ਏ-ਹਾਲ ਬਿਹਤਰੀ ਵੱਲ ਜਾਏਗੀ। ਯਾਨੀ ਜਿਹੜੇ ਜੋ ਚਾਹੁੰਦੇ ਨੇ ਕਿ ਅਮਰੀਕਾ ਦੀ ਵਾਹ ਤਬਾਹੀ ਕਰਨ, ਦੇਖੋ ਉਹਨਾਂ ਨੇ ਅਮਰੀਕੀ ਫਲੀਟ ਤੇ ਹਮਲੇ ਸ਼ੁਰੂ ਕਰ ਦਿੱਤੇ ਨੇ ਔਰ ਉਹ ਫਿਰ ਉਹ ਸਮਝਦੇ ਨੇ ਕਿ ਇਸਰਾਈਲ ਦੇ ਉੱਤੇ ਸ਼ਾਇਦ ਉਹਨਾਂ ਨੂੰ ਬਲਿਸਟਿਕ ਮਿਜ਼ਾਈਲ ਜਾਂ ਕੋਈ ਵੱਡੇ ਮਿਜ਼ਾਈਲ ਵੀ ਮਾਰਨੇ ਪੈਣ, ਤਾਂ ਇਹ ਸੂਰਤ-ਏ-ਹਾਲ ਬਹੁਤ ਖਤਰਨਾਕ ਹੋ ਜਾਏਗੀ। ਡਾਕਟਰ ਸਾਹਿਬ, ਇੱਕ ਹੋਰ ਮਾਮਲਾ ਵੀ ਹੈ, ਸਦਰ ਟਰੰਪ ਦੀ ਮਕਬੂਲੀਅਤ ਦੀ ਤੁਸੀਂ ਗੱਲ ਕਰ ਰਹੇ ਸੋ ਔਰ ਸਰਵੇਜ਼ ਆ ਰਹੇ ਨੇ ਕਿ ਸਦਰ ਟਰੰਪ ਔਰ ਬਹੁਤ ਸਾਰੇ ਅਮਰੀਕਨਸ ਨੇ, ਈਵਨ ਬਹੁਤ ਸਾਰੇ ਉੱਥੇ ਸਿਆਸਤਦਾਨ ਨੇ ਜਿਹੜੇ ਇਸ ਜੰਗ ਦੇ ਹੱਕ 'ਚ ਨਹੀਂ, ਔਰ ਕਰਾਰਦਾਦਾਂ ਵੀ ਆ ਚੁੱਕੀਆਂ ਨੇ। ਤੇ ਇਹ ਦੱਸੋ ਕਿ ਔਰ ਨਾਲ ਜਿਹੜਾ ਖਰਚਾ ਹੈ ਉਹਦੀ ਵੀ ਅਗਰ ਗੱਲ ਕੀਤੀ ਜਾਵੇ, ਅਫੋਰਡ ਕਰ ਸਕਦੇ ਨੇ ਸਦਰ ਟਰੰਪ ਕਿ ਇਸ ਜੰਗ ਨੂੰ ਮਜ਼ੀਦ ਲੰਬਾ ਕੀਤਾ ਜਾਵੇ? ਦੇਖੋ, ਟਰੰਪ ਇਸ ਵੇਲੇ ਆਪਣੀ ਮਕਬੂਲੀਅਤ ਦੀ ਕਮ ਤਰੀਨ ਸਤਹ ਵਿੱਚ ਨੇ ਇਲੈਕਸ਼ਨ ਜਿੱਤਣ ਤੋਂ ਲੈ ਕੇ ਅੱਜ ਤੱਕ। ਠੀਕ ਹੈ, 26% ਲੋਕਾਂ ਦੀ ਸਿਰਫ ਹਮਾਇਤ ਰਹਿ ਗਈ ਹੈ ਟਰੰਪ ਦੇ ਨਾਲ, ਔਰ ਜੰਗ ਦੇ ਹਵਾਲੇ ਨਾਲ ਟਰੰਪ ਦੀ ਹਮਾਇਤ ਜਿਹੜੀ ਉਹ 5 ਤੋਂ 10% ਲੋਕਾਂ ਦੀ ਹੈ। ਯਾਨੀ ਸੂਰਤ-ਏ-ਹਾਲ ਹੈ ਵੇ ਕਿ ਮੈਂ ਸਮਝਦਾ ਵਾਂ ਕਿ ਇਸ ਤੋਂ ਜ਼ਿਆਦਾ ਬਦਤਰੀਨ ਸੂਰਤ-ਏ-ਹਾਲ ਪਪੂਲੈਰਿਟੀ ਵਾਸਤੇ ਟਰੰਪ ਦੀ ਨਹੀਂ ਹੋ ਸਕਦੀ। ਲੇਕਿਨ ਦੂਜੇ ਪਾਸੇ ਗੱਲ ਹੈ ਵੇ ਕਿ ਅਗਰ ਤੁਸੀਂ ਇਹ ਸਮਝੋ ਕਿ ਟਰੰਪ ਪਪੂਲੈਰਿਟੀ ਗੇਨ ਕਰਨ ਵਾਸਤੇ ਉਹਨੂੰ ਕੋਈ ਨਾ ਕੋਈ ਵੱਡੀ ਟਰਾਫੀ ਚਾਹੀਦੀ ਹੈ ਦੁਨੀਆ ਨੂੰ ਵਿਖਾਉਣ ਵਾਸਤੇ ਈਰਾਨ ਦੀ ਜੰਗ ਦੇ ਉੱਤੇ, ਔਰ ਉਹ ਵੱਡੀ ਟਰਾਫੀਆਂ 3 ਹੀ ਨੇ। ਆਪਨੇ ਹਰਮੁਜ਼ ਖੁੱਲੇ, ਜਾਂ ਰਿਜੀਮ ਚੇਂਜ ਹੋਵੇ, ਜਾਂ ਜਿਹੜਾ ਉਹ ਐਟਮੀ ਪ੍ਰੋਗਰਾਮ ਦੇ ਉੱਤੇ ਕੋਈ ਬਹੁਤ ਵੱਡਾ ਬ੍ਰੇਕ ਥਰੂ ਲੈ ਲੈਣ। ਅੱਛਾ, ਮੈਂ ਇਹ ਸਮਝਦਾ ਵਾਂ ਕਿ ਅਮਰੀਕਾ ਦੀ ਪਬਲਿਕ ਜਿਹੜੀ ਹੈ ਉਹ ਇਸ ਵੇਲੇ ਮੇਨ ਕੰਸਰਨ ਹੈ ਮਹਿੰਗਾਈ ਦੇ ਹਵਾਲੇ ਨਾਲ। ਉਹਨਾਂ ਨੂੰ ਇਹ ਹੈਗਾ ਕਿ ਜੀ ਅਗਰ ਮਹਿੰਗਾਈ ਨਹੀਂ ਹੈਗੀ, ਪ੍ਰੈਜ਼ੀਡੈਂਟ ਟਰੰਪ ਨੇ ਇੰਨਾ ਕਰ ਦਿੱਤਾ ਹੈ, ਤੇ ਫਿਰ ਅਗਰ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਵੋਟ ਨਹੀਂ ਪਾਉਂਦੇ ਤੇ ਇਹ ਜਿਹੜਾ ਸਦਰ ਟਰੰਪ 4 ਸਾਲ ਵਾਸਤੇ ਸਦਰ ਬਣਿਆ, ਹੋ ਸਕਦਾ ਹੈ ਇਹਦਾ 2 ਸਾਲਾਂ 'ਚ ਹੀ ਇਤਸਾਬ ਹੋ ਜਾਏ, ਜਿਹਨੂੰ ਇੰਪੀਚਮੈਂਟ ਕਹਿੰਦੇ ਨੇ, ਉਹ ਹੋ ਗਿਆ, ਮੁਆਖਜ਼ਾ ਹੋ ਗਿਆ, ਤੇ ਉਹਦੀ ਤੇ ਕਹਾਣੀ ਮੁੱਕ ਜਾਏਗੀ। ਔਰ ਅਗਰ ਮੁਆਖਜ਼ਾ ਨਹੀਂ ਵੀ ਹੁੰਦਾ ਔਰ ਕਾਂਗਰਸ ਦੇ ਵਿੱਚ ਡੈਮੋਕ੍ਰੇਟਸ ਇੰਨੀਆਂ ਸੀਟਾਂ ਲੈ ਲੈਂਦੇ ਨੇ ਕਿ ਉਹਦੇ ਵਾਸਤੇ ਬਿੱਲ ਪਾਸ ਕਰਾਉਣਾ ਹੀ ਨਾਮੁਮਕਿਨ ਹੋ ਜਾਏ, ਫਿਰ ਉਹਦੇ ਵਾਸਤੇ ਸਦਰ ਰਹਿਣਾ ਵੀ ਆਲਮੋਸਟ ਇੰਪੋਸੀਬਲ ਹੋ ਜਾਏਗਾ।